ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ। 30 ਦਸੰਬਰ ਦਿਨ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਗੁਰਦੁਆਰਾ ਪੋਥੀਮਾਲਾ ਸਾਹਿਬ NIT ਨੰਬਰ 1 ਫਰੀਦਾਬਾਦ ਵਿਖੇ। ਜਿੰਨੇ ਵੀ ਫਰੀਦਾਬਾਦ ਦੇ ਪ੍ਰੇਮੀ ਹੋ, ਦਿੱਲੀ ਦੀਆਂ ਸੰਗਤਾਂ ਨੇ, ਗੁੜਗਾਉਂ ਦੀਆਂ ਸੰਗਤਾਂ, ਅਲੀਗੜ੍ਹ ਦੀਆਂ ਸੰਗਤਾਂ, ਪਾਣੀਪਤ, ਸੋਨੀਪਤ ਵਾਲੇ, ਕਰਨਾਲ ਵਾਲੇ, ਅਸੰਧ ਵਾਲੇ, ਹੋਰ ਵੀ ਜਿਹੜੇ ਪ੍ਰੇਮੀ ਜੋ ਤੁਸੀਂ ਰੋਜ਼ ਪਰਿਵਾਰਕ ਮੈਂਬਰ ਜੁੜਦੇ ਹੋ। ਕਈਆਂ ਦੇ ਮੈਂ ਨਾਮ ਨਹੀਂ ਜਾਣਦਾ, ਕਈ ਸ਼ਹਿਰਾਂ ਦੇ ਇੱਕਦਮ ਵਿਸਰ ਵੀ ਜਾਂਦੇ ਨੇ, ਮਾਈਂਡ 'ਚੋਂ ਸਕਿਪ ਹੋ ਜਾਂਦੇ, ਪਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ। ਇਹ ਹਰਿਆਣੇ ਦੇ ਵਿੱਚ ਜੋ ਫਰੀਦਾਬਾਦ ਇਲਾਕੇ ਦੇ ਵਿੱਚ ਪਹਿਲੀ ਵਾਰੀ ਅਸੀਂ ਇੱਦਾਂ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ ਖੁੱਲ੍ਹੀ ਗਰਾਊਂਡ ਦੇ ਵਿੱਚ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਵਹੀਰਾਂ ਘੱਤ ਕੇ ਬਾਬਾ ਦੀਪ ਸਿੰਘ ਜੀ ਦੀਆਂ, ਗੁਰੂ ਰਾਮਦਾਸ ਪਿਤਾ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚਣੀਆਂ ਨੇ। ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਚੁਪਹਿਰਿਆਂ ਵਿੱਚ ਵਰਤਦੇ ਨੇ, ਕਿਵੇਂ ਸਭ ਦੀਆਂ ਝੋਲੀਆਂ ਭਰਦੇ ਨੇ, ਕਿਵੇਂ ਸਭ ਦੇ ਬੰਧਨ ਕੱਟ ਕੇ ਇੱਕ ਪ੍ਰੇਮੀ ਨੂੰ ਹਜ਼ਾਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਇਹ ਮੇਰੀ ਬੇਨਤੀ ਹੈ ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਵੀ ਛੱਡ ਕੇ ਸਵੇਰੇ 10 ਵਜੇ 30 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਪੋਥੀਮਾਲਾ ਸਾਹਿਬ ਦੀ ਖੁੱਲ੍ਹੀ ਗਰਾਊਂਡ NIT ਨੰਬਰ 1 ਫਰੀਦਾਬਾਦ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 30 ਦਸੰਬਰ ਨੂੰ ਆਓ ਆਪੋ ਆਪਣੇ ਬੰਧਨ ਕਟਵਾਈਏ, ਆਪਣੇ ਪਰਿਵਾਰ ਦੀਆਂ ਖੁਸ਼ੀਆਂ ਜੋ ਵਧਾਉਣ ਵਾਸਤੇ, ਪਰਿਵਾਰ ਦੇ ਵਿੱਚ ਬਰਕਤਾਂ ਵਧਾਉਣ ਵਾਸਤੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਸਾਰਿਆਂ ਨੇ ਹਮ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਨਵਾਂ ਸਾਲ ਗੁਰੂ ਦੇ ਨਾਲ। ਇਸੇ ਸੰਬੰਧ ਦੇ ਵਿੱਚ 31 ਦਸੰਬਰ ਨੂੰ ਔਰ 1 ਜਨਵਰੀ ਨੂੰ ਵਿਸ਼ੇਸ਼ ਸਮਾਗਮ ਰੱਖੇ ਗਏ ਨੇ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ। 31 ਦਸੰਬਰ ਨੂੰ ਸ਼ਾਮ ਨੂੰ 7 ਵਜੇ ਤੋਂ ਰਾਤ 12:30 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਅਸੀਂ ਪਹਿਲੀ ਵਾਰੀ ਮੁੰਬਈ ਇਹ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ ਔਰ ਸਾਰੇ ਪਰਿਵਾਰਕ ਮੈਂਬਰ ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਸਭ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ੍ਹਦੇ ਨੇ। ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਮੈਨੂੰ ਇਉਂ ਲੱਗਦਾ ਹੈ ਜਦੋਂ ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ, ਤੁਹਾਡੀਆਂ ਤਕਲੀਫਾਂ ਨੂੰ, ਤੁਹਾਡੇ ਰੋਗਾਂ ਨੂੰ ਕੱਟਦੇ ਨੇ। ਆਓ ਨਵੇਂ ਸਾਲ 'ਤੇ ਇਹ 2 ਸਮਾਗਮ, 31 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ 7 ਵਜੇ ਸ਼ੁਰੂ ਹੋਣਾ। ਸਾਰੀਆਂ ਸੰਗਤਾਂ ਤਕਰੀਬਨ 6 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਲੰਗਰ ਪ੍ਰਸ਼ਾਦ ਛਕ ਕੇ 7 ਵਜੇ ਚੌਂਕੜੇ ਮਾਰ ਕੇ ਆਪਾਂ ਬਹਿ ਜਾਣਾ ਔਰ ਫਿਰ ਕੀਰਤਨ ਦੇ ਪ੍ਰਵਾਹ ਵੀ, ਜਪਜੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਵਾਹਿਗੁਰੂ ਕਰਦੇ ਹਾਂ ਅਸੀਂ ਨਵੇਂ ਸਾਲ ਨੂੰ ਜੀ ਆਇਆਂ ਕਹਿਣਾ 31 ਦਸੰਬਰ ਨੂੰ। ਔਰ 1 ਜਨਵਰੀ ਨੂੰ ਰਾਤੀ ਇਸੇ ਜਗ੍ਹਾ 'ਤੇ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ ਵਿਸ਼ੇਸ਼ ਕੀਰਤਨ ਸਮਾਗਮ ਵੀ, ਜਿਹਦੇ ਵਿੱਚ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ 2 ਸਮਾਗਮ, 31 ਦਾ ਚੁਪਹਿਰਾ ਜਪ ਤਪ ਸਮਾਗਮ ਔਰ 1 ਦਾ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ, ਜੋ ਇਹ 2 ਸਮਾਗਮ ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ, ਉਸ ਜਗ੍ਹਾ 'ਤੇ ਰੱਖੇ ਗਏ ਨੇ। ਮੇਰੀ ਸਭ ਨੂੰ ਬੇਨਤੀ ਹੈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਜਿਹੜੇ ਤੁਸੀਂ ਨੇੜੇ ਵਾਲੇ ਹੋ, ਤੁਸੀਂ ਤਾਂ ਪਹੁੰਚਣਾ ਹੀ ਪਹੁੰਚਣਾ। ਉਲਾਸਨਗਰ ਵਾਲਿਆਂ ਨੇ, ਮੁੰਬਈ ਦੀ ਸੰਗਤ ਨੇ, ਹੋਰ ਜੋ ਕਲਿਆਣ ਦੀ ਸੰਗਤ ਹੈ, ਹੋਰ ਜਿਹੜੇ ਵੀ ਇਲਾਕੇ ਨੇੜੇ ਪੈਂਦੇ, ਤੁਸੀਂ ਤਾਂ ਪਹੁੰਚਣਾ ਹੀ ਹੈ। ਪਰ ਮੇਰੀ ਇੱਕ ਬੇਨਤੀ ਹੈ, ਜੇ ਅੰਦਰ ਪ੍ਰੇਮ ਹੋਵੇ ਤਾਂ ਕਿਲੋਮੀਟਰ ਕੁਝ ਮਾਇਨੇ ਨਹੀਂ ਰੱਖਦੇ। ਸੂਰਤ ਵਾਲੇ ਵੀ ਆ ਜਿਓ, ਅਹਿਮਦਾਬਾਦ ਵੀ ਨਜ਼ਦੀਕ ਪੈਂਦਾ, 4-4, 5-5 ਘੰਟੇ ਦਾ ਰਾਹ, ਕੁਝ ਮਾਇਨੇ ਨਹੀਂ ਰੱਖਦਾ। ਹੋਰ ਵੀ ਜਿਹੜੀਆਂ ਸੰਗਤਾਂ ਜਿੱਥੇ ਵੀ ਭਾਵਨਾ ਦੇ ਨਾਲ ਰੋਜ਼ ਜੁੜਦੀਆਂ ਜੇ ਨਾ, ਸਭ ਦੇ ਚਰਨਾਂ ਵਿੱਚ ਮੈਂ ਸਨਿਮਰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਜਿਹੜੇ ਪ੍ਰੇਮੀ ਉੱਥੇ ਰੁਕਣਾ ਚਾਹਣ, ਉਹ ਰੁਕਣ ਦਾ ਯੋਗ ਪ੍ਰਬੰਧ ਵੀ ਉੱਥੇ ਹੋ ਜਾਏਗਾ। ਸਾਰੇ ਸਮਾਗਮ ਦੀ ਜਾਣਕਾਰੀ TV ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਿਹਾ, ਇਸ ਨੰਬਰ ਤੋਂ ਆਪ ਜੀ ਪ੍ਰਾਪਤ ਕਰ ਸਕਦੇ ਹੋ। ਭੁੱਲਿਓ ਨਾ,
ਨਵਾਂ ਸਾਲ ਅਸੀਂ ਚੁਪਹਿਰਾ ਜਪ ਤਪ ਸਮਾਗਮ ਉਹਦੇ ਰੂਪ ਦੇ ਵਿੱਚ ਜੋ 31 ਤਰੀਕ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਚੜ੍ਹਾਉਣਾ ਹੈ, ਅਤੇ 1 ਤਰੀਕ ਦਾ ਵਿਸ਼ੇਸ਼ ਸਮਾਗਮ। ਇਹ ਦੋਵੇਂ ਸਮਾਗਮ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਹ ਦੋਵੇਂ ਦਿਨਾਂ ਦੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਭੰਬੋਲੀ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਭਾਵਨਾ ਉਹੀ ਬਣਾਓ ਜਿਹੜੀ ਮੈਂ ਰੋਜ਼ ਬੇਨਤੀ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ, ਚਰਨਾਂ 'ਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ ਅਸੀਂ 3-4 ਬੇਨਤੀਆਂ ਕਰਦੇ ਹਾਂ, ਉਹ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਇੱਕ ਵਾਰੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਪੁੱਛ ਲਾਂ, ਚੜ੍ਹਦੀ ਕਲਾ 'ਚ ਉਹ ਸਤਿ ਸ੍ਰੀ ਅਕਾਲ। ਦੇਖੋ, ਜਿਹੜੇ ਰੋਜ਼ ਸਮਾਗਮ ਨਾਲ ਜੁੜਦੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਮੈਂ ਕਹਿਣਾ ਚੜ੍ਹਦੀ ਕਲਾ 'ਚ, ਫਿਰ ਤੁਸੀਂ ਜਕਾਰਾ ਲਾ ਕੇ ਆਪਣੀ ਚੜ੍ਹਦੀ ਕਲਾ 'ਚ ਬੈਠੇ ਹੋਣ ਦਾ ਸਬੂਤ ਦੇਣਾ। ਮੈਨੂੰ ਬੜੀ ਖੁਸ਼ੀ ਹੋਈ, ਸਾਰੀਆਂ ਭੈਣਾਂ ਨੇ ਇੱਧਰੋਂ ਹੱਥ ਖੜੇ ਕਰਤੇ, ਇੱਧਰੋਂ ਵੀਰਾਂ ਨੇ। ਤੁਸੀਂ ਰੋਜ਼ ਗੁਰੂ ਜੀ ਦੀ ਕਿਰਪਾ ਦੇ ਨਾਲ ਜੁੜਨ ਵਾਲੇ ਹੋ, ਸ਼ੁਕਰ ਹੈ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਧੰਨ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਪਹਿਲੀ ਬੇਨਤੀ ਸੁਣਿਓ ਧਿਆਨ ਨਾਲ। ਅਹੰਕਾਰ ਕਦੀ ਵੀ ਸੱਚ ਨੂੰ ਸਵੀਕਾਰ ਨਹੀਂ ਕਰਦਾ। ਅਹੰਕਾਰ, ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ, ਅਹੰਕਾਰ ਕਦੀ ਵੀ ਸੱਚ ਨੂੰ ਸਵੀਕਾਰ ਨਹੀਂ ਕਰਦਾ। ਤੇ ਸੱਚੀ ਗੱਲ ਹੈ, ਸੱਚ ਨੂੰ ਜਾਣਨ ਵਾਲਾ ਕਦੀ ਅਹੰਕਾਰ ਨਹੀਂ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜਾ ਬੰਦਾ ਅਹੰਕਾਰੀ ਹੈ ਨਾ, ਅਹੰਕਾਰੀ, ਉਹਦੇ ਅੱਗੇ ਜਿੰਨੀਆਂ ਮਰਜ਼ੀ ਤੁਸੀਂ ਸੱਚਾਈ ਦੀਆਂ ਦਲੀਲਾਂ ਦੇਈ ਚਲੋ, ਉਹਨੇ ਮੰਨਣੀਆਂ ਨਹੀਂ। ਕੋਈ ਨਹੀਂ ਉਹਨੇ ਦਲੀਲ ਮੰਨਣੀ, ਬਸ ਉਹਦੀ ਈਗੋ ਬੋਲਦੀ ਹੈ, ਉਹਦਾ ਅਹੰਕਾਰ ਬੋਲਦਾ ਬਸ ਮੈਂ ਹੀ ਠੀਕ ਹਾਂ, ਬਾਕੀ ਸਾਰੇ ਗਲਤ ਨੇ, ਸਾਰੇ ਗਲਤ। ਅਹੰਕਾਰ ਸੱਚ ਨੂੰ ਸਵੀਕਾਰ ਨਹੀਂ ਕਰਦਾ। ਦੱਸੋ, ਔਰੰਗਜ਼ੇਬ ਦਾ ਅਹੰਕਾਰ ਸੱਚ ਨੂੰ ਸਵੀਕਾਰ ਕਰਦਿਆ ਸੀ? ਨਹੀਂ ਸੀ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਹੰਕਾਰ ਸੱਚ ਨੂੰ ਸਵੀਕਾਰ ਨਹੀਂ ਸੀ ਕਰ ਰਿਹਾ। ਤਾਂ ਹੀ ਤੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਨਾ, ਸੱਚ ਸਵੀਕਾਰ ਨਹੀਂ ਹੋ ਰਿਹਾ। ਹਾਂਜੀ, ਤਾਂ ਹੀ ਤੇ ਪਿਆਰਿਓ 10 ਲੱਖ ਦਾ ਘੇਰਾ। ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰੇ ਦੱਸ ਰਹੇ ਸੀ, ਏਸ਼ੀਆ ਦੀ ਸਭ ਤੋਂ ਵੱਡੀ ਫੌਜ ਲੱਗ ਗਈ। ਬੜੀ ਹੈਰਾਨਗੀ ਦੀ ਗੱਲ, ਸਟੇਟ ਸਕੱਤਰ ਸਾਹਿਬ ਬੋਲ ਰਹੇ ਸੀ। 10 ਲੱਖ ਮੂੰਹੋਂ ਕਹਿਣਾ ਹੁੰਦਾ, ਮੂੰਹੋਂ 10 ਲੱਖ ਦਾ ਘੇਰਾ ਪਿਆ। ਕਿਸ ਕਾਰਨ ਕਰਕੇ ਪਿਆ? ਕਿ ਅਹੰਕਾਰ ਸੱਚ ਨੂੰ ਸਵੀਕਾਰ ਨਹੀਂ ਕਰ ਰਿਹਾ। ਕਾਰਨ ਤੇ ਇਹੋ ਹੀ ਹੈ ਨਾ, ਸਾਹਿਬਜ਼ਾਦੇ ਜੰਗੇ ਮੈਦਾਨ ਦੇ ਵਿੱਚ ਅੱਜ ਦੇ ਦਿਨ ਸ਼ਹੀਦ ਹੋ ਰਹੇ ਨੇ। ਕਾਰਨ ਕੀ ਹੈ? ਕਾਰਨ ਇਹੋ ਹੀ ਹੈ, ਸਾਹਮਣੇ ਵਾਲੇ ਦੀ ਈਗੋ, ਸਾਹਮਣੇ ਵਾਲੇ ਦਾ ਅਹੰਕਾਰ। ਕਦੀ ਮੁੱਢ ਸਮਝ ਕੇ ਵੇਖਿਓ, ਕਿੱਡੀ ਹੈਰਾਨਗੀ ਦੀ ਗੱਲ ਹੈ, ਕਿੱਡੀ ਹੈਰਾਨਗੀ ਦੀ ਔਰ ਸੱਚਾਈ ਹੈ। ਮਹਾਰਾਜ ਨੇ ਵੀ ਬਾਣੀ 'ਚ ਕਹਿ ਦਿੱਤਾ ਹੈ, ਜਿਹੜਾ ਅਹੰਕਾਰੀ ਬੰਦਾ ਹੈ ਨਾ, ਉਹਦੇ ਵੱਲੋਂ ਤੇ ਪਿੱਠ ਹੁੰਦੀ ਅੱਜ ਨਹੀਂ ਤੇ ਕੱਲ ਪਰਮੇਸ਼ਰ ਦੀ, ਤੇ ਜੈ ਜੈਕਾਰ ਤੇ ਉਹਨਾਂ ਦੀ ਹੁੰਦੀ ਹੈ ਜਿਹੜੇ ਸੱਚ ਨਾਲ ਜੁੜੇ ਨੇ।
ਅਹੰਕਾਰੀਆਂ ਨਿੰਦਕਾਂ ਪਿੱਠ ਦੇ ਸਾਰੇ ਬੋਲੋ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ। ਮੁਖ ਲਾਇਆ। ਹੁਣ ਦੱਸੋ, ਔਰੰਗਜ਼ੇਬ ਦਾ ਕਿਤੇ ਨਾਮੋ ਨਿਸ਼ਾਨ ਨਹੀਂ। ਮੈਂ ਇੱਕ ਦਿਨ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੀ ਟੇਪ ਸੁਣਦੇ ਆ ਸਨ। ਕਹਿੰਦੇ ਜਿੱਥੇ ਔਰੰਗਜ਼ੇਬ ਦੀ ਕਬਰ ਹੈ ਨਾ, ਔਰੰਗਾਬਾਦ ਦੇ ਕੋਲ, ਕਹਿੰਦੇ ਇੱਕ ਵਾਰੀ ਮੇਰਾ ਮਨ ਕੀਤਾ ਮੈਂ ਜਾਵਾਂ। ਕਹਿੰਦੇ ਜਦੋਂ ਮੈਂ ਉੱਥੇ ਗਿਆ, ਔਰੰਗਜ਼ੇਬ ਦੀ ਕਬਰ ਦੇ ਉੱਤੇ ਪਾਟੀ ਜੀ ਚੱਦਰ ਪਈ ਹੈ, ਤੇ ਉੱਥੋਂ ਦਾ ਇੱਕ ਮਜੌਰ, ਉਹ ਕਹਿੰਦੇ ਉਹਨੇ ਸਾਡਾ ਕੁਰਤਾ ਖਿੱਚਿਆ ਤੇ ਸਾਡੇ ਅੱਗੇ ਹੱਥ ਕੀਤਾ। ਮੈਂ ਕਿਹਾ ਕੀ ਚਾਹੀਦਾ ਹੈ? ਕਹਿੰਦਾ ਕੁਝ ਮਾਇਆ ਦੇ ਦਿਓ, ਕੁਝ ਰੁਪਈਏ ਦੇ ਦਿਓ, ਔਰੰਗਜ਼ੇਬ ਦੀ ਕਬਰ ਦੇ ਉੱਤੇ ਦੀਵਾ ਬਾਲਣਾ ਹੈ। ਕਹਿੰਦੇ ਮੈਂ ਹੈਰਾਨ ਹੋਇਆ, ਹੈਰਾਨ। ਜਿਹੜੇ ਅਹੰਕਾਰੀ ਨੇ, ਜਿਨ੍ਹਾਂ ਨੇ ਜ਼ੁਲਮ ਕੀਤਾ ਹੈ, ਉਹਨਾਂ ਦੀ ਕਬਰ ਦੇ ਉੱਤੇ ਦੀਵਾ ਬਾਲਣ ਜੋਗੇ ਪੈਸੇ ਨਹੀਂ, ਤੇ ਜਿਹੜੇ ਸੱਚ ਦੀ ਖਾਤਰ ਕੁਰਬਾਨ ਹੋ ਗਏ ਨੇ, ਅੱਜ ਉਹਨਾਂ ਦੇ ਅਸਥਾਨਾਂ ਦੇ ਉੱਤੇ ਜੋੜ ਮੇਲੇ ਲੱਗ ਰਹੇ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸ਼ਹੀਦਾਂ ਦੇ ਅਸਥਾਨਾਂ ਦੇ ਉੱਤੇ ਹਰ ਵੇਲੇ ਦੇਸੀ ਘਿਓ ਦੀਆਂ ਜੋਤਾਂ ਜਗਦੀਆਂ ਨੇ। ਹਾਂਜੀ, ਉੱਥੇ ਕਬਰ ਦੇ ਉੱਤੇ ਦੀਵਾ ਬਾਲਣ ਜੋਗੇ ਪੈਸੇ ਨਹੀਂ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਤੇ ਚਲੇ ਜਾਓ, ਸਾਹਿਬਜ਼ਾਦਿਆਂ ਦੇ ਅਸਥਾਨ ਤੇ ਚਲੇ ਜਾਓ, ਉਹ ਲੱਖਾਂ ਲੱਖਾਂ ਦੇ ਰੋਜ਼ ਰੁਮਾਲੇ ਸਾਹਿਬ ਉੱਥੇ ਭੇਟਾ ਹੁੰਦੇ ਨੇ, ਤੇ ਕਈ ਕਈ ਮਹੀਨੇ ਵਾਰੀ ਨਹੀਂ ਆਉਂਦੀ। ਹਾਂਜੀ, ਦੇਖੋ ਅਹੰਕਾਰੀ ਦਾ ਤੇ ਰਿਹਾ ਹੀ ਕੱਖ ਨਹੀਂ, ਤੇ ਸਾਹਿਬਜ਼ਾਦੇ ਅੱਜ ਵੀ ਹਾਜ਼ਰ ਨਾਜ਼ਰ ਨੇ, ਕਿਤੇ ਗਏ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਰੀਰਕ ਤੌਰ ਤੇ ਉਹਨਾਂ ਤੇ ਸਭ ਦਾ ਹੀ ਹੋਣਾ ਹੈ, ਸਭ ਦਾ, ਪਰ ਅੱਜ ਵੀ ਪ੍ਰਤੱਖ ਹੋ ਕੇ ਸਾਹਿਬਜ਼ਾਦੇ ਵਰਤ ਰਹੇ ਜੇ, ਪ੍ਰਤੱਖ ਹੋ ਕੇ। ਇਹ ਮੇਰੀਆਂ ਅਜਮਾਈਆਂ ਗੱਲਾਂ ਨੇ, ਅਜਮਾਈਆਂ। ਸਾਹਿਬਜ਼ਾਦੇ ਅੱਜ ਵੀ ਪ੍ਰਤੱਖ ਨੇ। ਉਹ ਕੋਈ ਅਰਜੀ ਕਬੂਲ ਨਾ ਹੁੰਦੀ ਹੋਵੇ ਬਾਜਾਂ ਵਾਲੇ ਦੇ ਦਰ ਤੇ, ਸਾਹਿਬਜ਼ਾਦਿਆਂ ਨੂੰ ਵਿਚੋਲਾ ਪਾਲਿਆ ਕਰੋ। ਹਾਂਜੀ, ਸਾਹਿਬਜ਼ਾਦਿਆਂ ਨੂੰ ਦਰਗਾਹ ਦੀਆਂ ਚਾਬੀਆਂ ਦੇਤੀਆਂ। ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਪਰਮੇਸ਼ਰ ਦੇ ਖਜ਼ਾਨੇ ਦਾ ਮਾਲਕ, ਕਲਗੀਆਂ ਵਾਲਾ ਆਪ ਪਰਮੇਸ਼ਰ ਰੱਬ, ਤੇ ਉਸ ਖਜ਼ਾਨੇ ਦੀਆਂ ਚਾਬੀਆਂ ਦਿੱਤੀਆਂ ਨੇ ਸਾਹਿਬਜ਼ਾਦਿਆਂ ਨੂੰ। ਉਸ ਖਜ਼ਾਨੇ ਦੀਆਂ ਚਾਬੀਆਂ ਦਿੱਤੀਆਂ ਨੇ ਬਾਬਾ ਦੀਪ ਸਿੰਘ ਜੀ ਵਰਗਿਆਂ ਨੂੰ। ਇਹ ਮੇਰੀ ਬੇਨਤੀ ਹੈ, ਬੇਨਤੀ, ਜਿੱਥੇ ਵੀ ਤੁਸੀਂ ਇਸ ਵੇਲੇ ਪਿਆਰ ਨਾਲ ਬਹਿ ਕੇ ਸਰਵਣ ਕਰ ਰਹੇ ਹੋ ਨਾ, ਸੱਚਾਈ ਦਾ ਪਹਿਰਾ ਕਦੀ ਨਾ ਛੱਡੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਦੀ ਵੀ ਸੱਚਾਈ ਦਾ ਪਹਿਰਾ ਨਹੀਂ ਛੱਡਣਾ, ਤੇ ਸੱਚਾਈ ਦਾ ਪਹਿਰਾ ਆਉਂਦਾ ਹੀ ਉਹਦੇ ਅੰਦਰ ਹੈ ਜਿਹੜਾ ਸੱਚ ਨਾਲ ਜੁੜ ਜਾਂਦਾ ਹੈ। ਸੱਚ ਕੌਣ? ਪਰਮੇਸ਼ਰ। ਸੱਚ ਕੌਣ? ਗੁਰੂ ਰਾਮਦਾਸ। ਸੱਚ ਕੀ? ਅੰਮ੍ਰਿਤ ਵੇਲਾ। ਸੱਚ ਕੀ? ਬਾਣੀ। ਸੱਚ ਕੀ ਆ? ਸਤ ਸੰਗਤ। ਜਿਹੜਾ ਆ ਚੀਜ਼ਾਂ ਨਾਲ ਜੁੜਦਾ ਹੈ ਨਾ, ਸੱਚ ਦਾ ਪਹਿਰਾ ਵੀ ਉਹਦੇ ਅੰਦਰ ਹੀ ਆਉਂਦਾ, ਦੂਜੇ ਅੰਦਰ ਨਹੀਂ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਜਿਹੜਾ ਸੱਚ ਨੂੰ ਜਾਣਨ ਵਾਲਾ ਕਦੀ ਹੰਕਾਰ ਕਰਦਾ ਹੀ ਨਹੀਂ। ਜਿਉਂ-ਜਿਉਂ ਸੱਚ ਦੇ ਨੇੜੇ ਪਹੁੰਚਦਾ, ਤਿਉਂ-ਤਿਉਂ ਝੁਕਦਾ ਹੀ ਜਾਂਦਾ ਹੈ, ਝੁਕਦਾ ਹੀ ਜਾਂਦਾ। ਦਾਤਿਆ ਸਭ ਤੇਰੀਆਂ ਵਡਿਆਈਆਂ, ਸਭ ਤੇਰੀਆਂ ਬਖਸ਼ਿਸ਼ਾਂ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਅਹੰਕਾਰ ਸੱਚ ਨੂੰ ਸਵੀਕਾਰ ਨਹੀਂ ਕਰਦਾ, ਤੇ ਸੱਚ ਨੂੰ ਜਾਣਨ ਵਾਲਾ ਕਦੀ ਅਹੰਕਾਰ ਨਹੀਂ ਕਰਦਾ। ਜਿੰਨੇ ਫੁੱਲ ਲੱਗਦੇ ਜਾਣ ਟਾਣੀ ਨੂੰ, ਉਹ ਤੇ ਝੁਕਦੀ ਜਾਂਦੀ ਹੈ, ਝੁਕਦੀ। ਅਗਲੀ ਗੱਲ ਸੁਣ ਲਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੀ ਅਗਲੀ ਗੱਲ ਹੈ ਨਾ, ਇਹ ਤਕਰੀਬਨ 75% ਸਾਡਾ ਸੁਭਾਅ ਇਦਾਂ ਦਾ ਹੀ ਹੈ। ਸੁਣਿਓ, ਲੋਕ ਕੀ ਕਹਿਣਗੇ, ਇਹ ਜੀਵਨ ਬਤੀਤ ਕਰਦੇ ਨੇ ਸੋਚ ਸੋਚ ਕੇ। ਲੋਕ ਕੀ ਕਹਿਣਗੇ, ਸੋਚ ਸੋਚ ਕੇ ਜੀਵਨ ਜੀਂਦੇ ਆ, ਜੀਵਨ ਬਤੀਤ ਕਰਦੇ ਨੇ ਆ। ਪਰ ਪਰਮੇਸ਼ਰ ਕੀ ਕਹੇਗਾ, ਇਹਦੀ ਵਿਚਾਰ ਕਦੀ ਵੀ ਨਹੀਂ ਕਰਦੇ। ਲੋਕਾਂ ਦੀ ਫਿਕਰ ਕਰਦੇ ਆ, ਲੋਕਾਂ ਦੀ, ਲੋਕੀ ਕੀ ਕਹਿਣਗੇ। ਸੱਚਾਈ ਏ, ਜੇ ਕਿਤੇ ਗੁਟਕਾ ਸਾਹਿਬ ਵੀ ਫੜਨਾ ਪੈ ਜੇ ਨਾ, ਲੋਕ ਦਿਖਾਵੇ ਲਈ ਕਈ ਦੀ ਫੜ ਲੈਂਦੇ ਨੇ। ਲੋਕੀ ਕਹਿਣੇ ਤੇ ਬਾਣੀ ਪੜਦਾ ਹੈ, ਇਹ ਤੇ ਬੰਦਗੀ ਕਰਦਾ ਹੈ। ਮਾਲਾ ਫੜਦੇ ਆ, ਕਈ ਵਾਰੀ ਪਖੰਡ ਦੇ ਲਈ ਫੜ ਲੈਂਦੇ ਆ। ਸੰਗਤ ਵਿੱਚ ਬੈਠੇ ਫੜ ਲਈ ਮਾਲਾ, ਹੈ ਜੀ। ਮਾਲਾ ਤੇਰੀ ਪਖੰਡ ਬਣ ਜੇਗੀ ਜੇ ਕੇਵਲ ਸੰਗਤ ਵਿੱਚ ਫੜਦਾ। ਹਾਂ,
ਜੇ ਘਰ ਬੈਠਿਆਂ ਵੀ ਫੜੀ ਏ, ਸੰਗਤ 'ਚ ਵੀ ਰੂਟੀਨ ਭੁਗਤਾ ਰਿਹਾ, ਗੱਡੀ 'ਚ ਆਉਂਦਿਆਂ ਜਾਂਦਿਆਂ ਵੀ ਰੂਟੀਨ ਭੁਗਤਾ ਰਿਹਾ, ਉਹ ਤੇ ਤੇਰੀ ਬੰਦਗੀ ਬਣ ਗਈ। ਜੇ ਲੋਕ ਵਿਖਾਵੇ ਲਈ ਕੰਮ ਕਰਦਾ ਫਿਰ ਗੱਲ ਨਹੀਂ ਬਣਨੀ। ਅਸੀਂ ਤੇ ਮਾਫੀ ਦੇਣਾ, ਕਈਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਘਰਾਂ ਦੇ ਵਿੱਚ ਇਸੇ ਵਾਸਤੇ ਕੀਤਾ, ਮੈਂ ਫਲਾਣੀ ਸੁਸਾਇਟੀ ਦਾ ਮੈਂਬਰ, ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਘਰ ਨਾ ਕੀਤਾ ਤੇ ਲੋਕ ਕੀ ਕਹਿਣਗੇ? ਕਮਾਲ ਦੀ ਗੱਲ, ਲੋਕ ਕੀ ਕਹਿਣਗੇ ਇਹ ਸੋਚ ਕੇ ਜੀਵਨ ਜਿਉਨੇ ਆ, ਪਰ ਪਰਮੇਸ਼ਰ ਸਾਈਂ ਕੀ ਕਹਿਣਗੇ ਇਹਦੀ ਵਿਚਾਰ ਕਦੀ ਨਹੀਂ ਕੀਤੀ। ਪਰਮੇਸ਼ਰ ਕੀ ਕਹੇਗਾ, ਮੇਰਾ ਗੁਰੂ ਕੀ ਕਹੇਗਾ, ਜਿਹੜਾ ਮੈਂ ਕੰਮ ਕਰ ਰਿਹਾ ਇਸ ਕੰਮ ਨੂੰ ਕਰਨ ਦੇ ਨਾਲ ਮੇਰਾ ਮਾਲਕ ਪ੍ਰਸੰਨ ਹੈ ਕਿ ਨਹੀਂ ਪ੍ਰਸੰਨ। ਉਹ ਅੱਜ ਸਾਹਿਬਜ਼ਾਦਿਆਂ ਦਾ ਦਿਨ ਮਨਾ ਰਹੇ ਆ ਪਿਆਰਿਓ, ਉਹਨਾਂ ਨੇ ਦੁਨੀਆ ਦੀ ਪਰਵਾਹ ਨਹੀਂ ਕੀਤੀ, ਸੱਚ ਦੀ ਖਾਤਰ ਕੁਰਬਾਨੀਆਂ ਕੀਤੀਆਂ, ਤੇ ਇਹ ਵੇਖਿਆ ਮੇਰਾ ਕਲਗੀਆਂ ਵਾਲਾ ਬਾਪੂ ਕੀ ਕਹੇਗਾ, ਉਹਦੀ ਖੁਸ਼ੀ ਕਿਹਦੇ ਵਿੱਚ ਹੈ। ਨਹੀਂ ਤੇ ਸਾਹਿਬਜ਼ਾਦਿਆਂ ਨੂੰ ਕਿਹੜਾ ਲਾਲਚ ਨਹੀਂ ਦਿੱਤਾ, ਦੱਸੋ ਕਿਹੜਾ ਲਾਲਚ ਨਹੀਂ? ਆਪਣੀਆਂ ਧੀਆਂ ਦੇ ਡੋਲੇ ਤੋੜਨ ਤੱਕ ਦੇ ਲਾਲਚ ਦੇਤੇ, ਜ਼ਮੀਨਾਂ ਜਾਇਦਾਦਾਂ ਦੇ ਲਾਲਚ ਦੇਤੇ, ਪਰ ਉਹਨਾਂ ਨੇ ਉਹ ਦੁਨਿਆਵੀ ਚੀਜ਼ਾਂ ਦੀ, ਲੋਕਾਂ ਦੀ ਪਰਵਾਹ ਨਹੀਂ ਕੀਤੀ। ਉਹ ਤੇ ਕਹਿੰਦੇ ਅਸੀਂ ਖੁਸ਼ੀ ਲੈਣੀ ਆਪਣੇ ਬਾਪੂ ਕਲਗੀਆਂ ਵਾਲੇ ਦੀ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਏ, ਆ ਸਾਹਿਬਜ਼ਾਦਿਆਂ ਦਾ ਦਿਨ ਮਨਾ ਰਹੇ ਹਨ, ਅੱਜ ਵੱਡੀ ਸਿੱਖਿਆ ਲੈ ਕੇ ਜਾਓ। ਦੁਨੀਆ ਨੂੰ 2 ਨੰਬਰ ਤੇ ਰੱਖਿਆ ਕਰੋ, ਆਪਣੇ ਗੁਰੂ ਨੂੰ 1 ਨੰਬਰ ਤੇ ਰੱਖਿਆ ਕਰੋ। ਦੁਨੀਆ ਨੂੰ 2 ਨੰਬਰ ਤੇ, ਗੁਰੂ ਸਤਿ ਸ੍ਰੀ ਅਕਾਲ। ਗੁਰੂ ਨੂੰ 1 ਨੰਬਰ ਤੇ ਰੱਖੋ ਤੇ ਦੁਨੀਆ ਨੂੰ 2 ਨੰਬਰ ਤੇ ਰੱਖੋ। 2 ਨੰਬਰ ਤੇ ਦੁਨੀਆ ਕੀ ਕਹੇਗੀ, ਲੋਕ ਕੀ ਕਹਿਣਗੇ, ਇਹਦੀ ਪਰਵਾਹ ਨਹੀਂ। ਮੇਰਾ ਮਾਲਕ ਕਿਹੜੇ ਕੰਮ ਵਿੱਚ ਖੁਸ਼, ਅਸੀਂ ਵੀ ਉਹ ਕੰਮ ਕਰਨਾ ਹੈ, ਅਸੀਂ ਉਹ ਕੰਮ ਕਰਨਾ ਹੈ। ਕਿਸੇ ਵੀ ਪੱਖ ਤੋਂ ਬਸ ਆਹ ਚੀਜ਼ ਆਪਣੇ ਮਾਈਂਡ ਦੇ ਵਿੱਚ ਪੱਕੇ ਤੌਰ ਤੇ ਫਿੱਟ ਕਰ ਲਓ। ਲੋਕਾਂ ਨੇ ਖੁਸ਼ ਨਹੀਂ ਜੇ ਹੋਣਾ, ਸੱਚਾਈ ਹੈ ਸੱਚਾਈ। ਆ ਗੁਰੂ ਬਾਬਾ ਨਾਨਕ ਜੀ ਲੇਟੇ ਸੀ ਨਾ ਦਰਖਤ ਦੇ ਹੇਠਾਂ, ਇਤਿਹਾਸ ਦੇ ਪੰਨਿਆਂ ਤੇ ਲਿਖਿਆ, ਮਹਾਰਾਜ ਨੇ ਨਾ ਏਦਾਂ ਹੱਥ ਰੱਖਿਆ ਸੀ ਸਿਰ ਦੇ ਥੱਲੇ, ਏਦਾਂ ਮਾਲਕ ਪਿਤਾ ਜੀ ਨੇ ਹੱਥ ਰੱਖਿਆ ਤੇ 2 ਬੀਬੀਆਂ ਲੰਘਦੀਆਂ ਜਾ ਰਹੀਆਂ, ਤੇ ਲੰਘਦਿਆਂ ਪਤਾ ਕੀ ਕਹਿੰਦੀਆਂ, ਵੇਖਤੇ ਸਹੀ ਕਾਲੂ ਦੇ ਪੁੱਤ ਨੂੰ, ਇੱਕ ਪਾਸੇ ਸਾਧ ਬਣਿਆ ਫਿਰਦਾ, ਦੂਜੇ ਪਾਸੇ ਸਰਾਣੇ ਪਿਆ ਭਾਲਦਾ। ਮਹਾਰਾਜ ਨੇ ਸਾਨੂੰ ਸਿਖਾਉਣਾ ਸੀ, ਉਹ ਤੇ ਰੱਬ ਨੇ, ਨਿਰੰਕਾਰ ਨੇ। ਮਹਾਰਾਜ ਨੇ ਹੱਥ ਨਾਲ ਇਦਾਂ ਕੱਢ ਦਿੱਤਾ ਕਿ ਸਾਡੇ ਹੱਥ ਇਦਾਂ ਰੱਖਣ ਕਰਕੇ ਇਹਨਾਂ ਦਾ ਦਿਲ ਦੁਖਿਆ। ਮਹਾਰਾਜ ਨੇ ਹੱਥ ਜਦੋਂ ਕੱਢਿਆ ਨਾ, ਨਾਲ ਹੀ ਇੱਕ ਵਿੱਚੇ ਬੋਲ ਪਈ, ਕਹਿੰਦੀ ਵੇਖਤੇ ਸੀ ਕਿੰਨਾ ਹੰਕਾਰ ਹੈ, ਅਜੇ ਅਸੀਂ ਕਿਹਾ ਤੇ ਨਾਲੇ ਹੱਥ ਕੱਢ ਛੱਡਿਆ। ਸੋ ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਤੇ ਹੁਣ ਗੁਰੂ ਨਾਨਕ ਨੇ ਉਦੋਂ ਸਾਨੂੰ ਸਿਖਾਇਆ, ਮਹਾਰਾਜ ਨੇ ਦੋਨਾਂ ਵੱਲੋਂ ਪਿੱਠ ਕਰ ਲਈ, ਪਿੱਠ ਕਰ ਲਈ, ਸਾਨੂੰ ਸਿਖਾਇਆ ਕਿ ਜੇ ਇਹਨਾਂ ਦੀਆਂ ਗੱਲਾਂ ਦੀ ਪਰਵਾਹ ਕਰੇਗਾ ਨਾ, ਫਿਰ ਦੁਨੀਆ ਨੇ ਖੁਸ਼ ਨਹੀਂ ਹੋਣਾ। ਚੰਗਾ ਕਰ ਲੋ ਤਾਂ ਵੀ ਨਹੀਂ ਹੋਣਾ, ਮੰਦਾ ਕਰ ਲੋ ਤਾਂ ਵੀ ਨਹੀਂ ਹੋਣਾ। ਅਸੀਂ ਕਰਨੇ ਗੁਰਮਤ ਆਸ਼ੇ ਅਨੁਸਾਰ ਚੰਗੇ ਹੀ ਕੰਮ ਨੇ, ਪਰ ਇਹਨਾਂ ਦੀ ਪਰਵਾਹ ਨਹੀਂ ਕਰਨੀ। ਇਹ ਮੇਰੀ ਬੇਨਤੀ ਹੈ। ਹਰ ਕਦਮ ਦੇ ਉੱਤੇ ਚੱਲਣ ਲੱਗੇ ਆ, ਬਸ ਇਹ ਸੋਚਣਾ ਇਸ ਕੰਮ ਵਿੱਚ ਮੇਰੇ ਗੁਰੂ ਦੀ ਖੁਸ਼ੀ ਹੈ ਕਿ ਨਹੀਂ। ਜੇ ਤੇ ਖੁਸ਼ੀ, ਫਿਰ ਸਿਰ ਧੜ ਦੀ ਬਾਜੀ ਲਾ ਕੇ ਵੀ ਕੰਮ ਕਰਨਾ ਪੈ ਜੇ ਕਰਦੇ ਹੋ। ਤੇ ਜੇ ਉਸ ਕੰਮ ਵਿੱਚ ਗੁਰੂ ਦੀ ਖੁਸ਼ੀ ਨਹੀਂ, ਭਾਵੇਂ ਲੱਖਾਂ ਦਾ ਵੀ ਤੇਰਾ ਨੁਕਸਾਨ ਹੁੰਦਾ, ਉਹ ਬਰਦਾਸ਼ਤ ਕਰ ਲਈ, ਪਰ ਗੁਰੂ ਦੀ ਖੁਸ਼ੀ ਨੂੰ ਪਹਿਲ ਦੇਵੀਂ। ਸਮਾਂ ਆ ਜਾਏਗਾ, ਜੇ ਗੁਰੂ ਦੀ ਖੁਸ਼ੀ ਨੂੰ ਪਹਿਲ ਦੇਣੀ ਸ਼ੁਰੂ ਕਰੇਗਾ ਨਾ ਆਪਣੀ ਲਾਈਫ ਦੇ ਵਿੱਚ, ਇੱਕ ਸਮਾਂ ਆ ਜਾਏਗਾ ਕਿ ਕਿਸੇ ਟਾਈਮ ਦੇ ਉੱਤੇ ਤੂੰ ਕਿਸੇ ਮਿੱਟੀ ਨੂੰ ਵੀ ਹੱਥ ਪਾਏਗਾ ਨਾ, ਉਹ ਵੀ ਸੋਨੇ ਵਰਗਾ ਲਾਭ ਦੇਣ ਲੱਗ ਪਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 91 ਨੰਬਰ ਅੰਗ ਦੇ ਉੱਤੇ ਦਰਜ। ਸਾਰੀ ਸੰਗਤ ਪਿਆਰ ਦੇ ਨਾਲ ਹਾਜ਼ਰੀ ਲਾਇਓ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਅੱਜ ਸਾਰਾ ਜਗਤ ਸਾਹਿਬਜ਼ਾਦਿਆਂ ਨੂੰ, ਮਾਂ ਜੀ ਨੂੰ ਨਮਸਕਾਰਾਂ ਕਰਦਾ ਹੈ, ਤੇ ਸਾਰੀ ਸੰਗਤ ਕਿਰਪਾ ਕਰਿਓ।
सब जगत करे नमस्कार, सब जगत करे नमस्कार। पढ़ो। सब जगत करे नमस्कार, ओ नानो सब जगत करे नमस्कार। तन तन माता गुजर कौर जी, तन माता गुजर कौर जी, तन तन माता गुजर कौर जी, तन माता गुजर कौर जी, तन तन बाबा अजीत सिंह जी, तन बाबा अजीत सिंह जी, तन तन बाबा जुझार सिंह जी, तन बाबा जुझार सिंह जी, तन तन बाबा जोरावर सिंह जी, तन बाबा जोरावर सिंह जी, तन तन बाबा फतेह सिंह जी। तन बाबा फतेह सिंह जी। पढ़ो। सब जगत करे नमस्कार, सब जगत करे नमस्कार। गज के सब जगत करे नमस्कार, ओ नानो सब जगत करे नमस्कार।
ਗੁਰੂ ਜੀ ਧੰਨ 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 ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਓ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਮਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਜਗਤ ਕਰੇ ਨਮਸਕਾਰ, ਬੋਲੋ ਸਭ ਜਗਤ ਕਰੇ ਨਮਸਕਾਰ, ਧੰਨ ਧੰਨ ਸੋ ਗੁਰ ਸਿੱਖ ਕਹੀਏ ਜੋ ਸਤਿਗੁਰ ਚਰਣੀ ਜਾਏ ਪਿਆ, ਧੰਨ ਧੰਨ ਸੋ ਗੁਰ ਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ, ਧੰਨ ਧੰਨ ਸੋ ਗੁਰ ਸਿੱਖ ਕਹੀਏ ਜਿਸ ਹਰ ਨਾਮ ਸੁਣਿਐ ਮਨ ਆਨੰਦ ਪਿਆ, ਧੰਨ ਧੰਨ ਸੋ ਗੁਰ ਸਿੱਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਤਿਸ ਗੁਰ ਸਿੱਖ ਕੋ ਹਉ ਸਤ ਨਮਸਕਾਰੀ, ਜੋ ਗੁਰ ਕੈ ਭਾਣੇ ਗੁਰ ਸਿੱਖ ਚੱਲਿਆ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਵਾਹਿਗੁਰੂ 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 ਸਾਰੇ ਵਾਹਿਗੁਰੂ 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 ਤੁਹਾਡੀ ਆਵਾਜ਼ ਤੁਹਾਡੀ ਆਵਾਜ਼ ਵਾਹਿਗੁਰੂ 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 ਹਉ ਵਾਰੀ ਜਿਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ, ਤਿੰਨਾ ਭਗਤ ਜਨਾ ਕਾ
सद नमस्कार कीजै। तिन्नों भगत जना को सद नमस्कार कीजै। जो अन दिन हर गुण गावणिया। सब जगत करे नमस्कार। सब जगत करे नमस्कार। पढ़ो। सब जगत करे नमस्कार। ओ नानो सब जगत करे नमस्कार। बोले सो निहाल श्री अकाल। धन गुरु रामदास जी। धन गुरु रामदास जी। प्यार नाल सारे आखो ने जी धन बाबा दीप ਸਿੰਘ ਜੀ। ਅੱਜ ਸਾਹਿਬਜ਼ਾਦਿਆਂ ਦੀ ਪਾਵਨ ਪਵਿੱਤਰ ਯਾਦ ਨੂੰ ਸਮਰਪਿਤ ਕਰਕੇ ਸਾਰੇ ਗੁਰੂ ਪਿਤਾ ਜੀ ਦੀ ਗੋਦ ਵਿੱਚ ਜੁੜ ਰਹੇ ਹੋ। ਮੈਂ 2-3 ਜ਼ਰੂਰੀ ਬੇਨਤੀਆਂ ਕਰਨੀਆਂ ਨੇ ਸਮੇਂ ਦੇ ਦਾਇਰੇ ਵਿੱਚ ਰਹਿ ਕੇ। ਹਰ ਸਾਲ ਅਸੀਂ ਸਾਹਿਬਜ਼ਾਦਿਆਂ ਦੀ ਯਾਦ ਮਨਾਉਂਦੇ ਹਾਂ। ਹਰ ਸਾਲ ਫਤਿਹਗੜ੍ਹ ਸਾਹਿਬ ਜਿਵੇਂ ਬਾਬਾ ਜਸਦੀਪ ਸਿੰਘ ਜੀ ਦੱਸ ਰਹੇ ਸੀ ਕਿ ਤਿਲ ਸੁੱਟਣ ਦੀ ਵੀ ਜਗ੍ਹਾ ਨਹੀਂ ਹੁੰਦੀ, ਔਰ ਜਿੱਥੇ ਵੀ ਸਾਹਿਬਜ਼ਾਦਿਆਂ ਦੀ ਯਾਦ ਮਨਾਈ ਜਾਵੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਪਰ ਮਾਫੀ ਦੇਣਾ, ਕਈ ਵਾਰੀ ਅਸੀਂ ਸਰੀਰਕ ਤੌਰ ਤੇ ਹਾਜ਼ਰੀ ਤੇ ਭਰ ਲੈਂਦੇ ਹਾਂ, ਪਰ ਸਾਹਿਬਜ਼ਾਦਿਆਂ ਦੇ ਇਹ ਦਿਨ ਸਾਨੂੰ ਕਹਿੰਦੇ ਕੀ ਨੇ, ਉਹ ਗੱਲਾਂ ਦੇ ਉੱਤੇ ਅਸੀਂ ਅਮਲ ਨਹੀਂ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੱਚਾਈ ਕਹਿ ਰਹੇ ਹਾਂ, ਸੱਚਾਈ ਮਨਾਉਂਦੇ ਅਸੀਂ ਹਰ ਸਾਲ ਸਾਹਿਬਜ਼ਾਦਿਆਂ ਦੇ ਦਿਨ। ਹਰ ਸਾਲ ਸਟੇਜਾਂ ਤੋਂ ਮੇਰੇ ਵਰਗੇ ਬੋਲ ਬੋਲ ਕੇ ਜਾਂਦੇ ਨੇ, ਤੁਸੀਂ ਸੁਣ ਸੁਣ ਕੇ ਜਾਂਦੇ ਹੋ, ਪਰ ਅਮਲੀ ਜਾਮਾ ਉਹਨਾਂ ਗੱਲਾਂ ਨੂੰ ਕੋਈ ਵਿਰਲਾ ਪਹਿਨਾਉਂਦਾ ਹੈ। ਵਿਰਲਾ ਵਿਰਲਾ। ਤੁਸੀਂ ਸਿਆਣੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਕਿੰਨੀ ਠੰਡ ਇਸ ਵੇਲੇ ਪੈ ਰਹੀ ਹੈ। ਠੰਡ ਦਾ ਵੀ ਹੋਵੇ ਇਤਨਾ ਸਮਾਂ, ਉਸ ਸਮੇਂ ਤੇ 10-15 ਗੁਣਾ ਜ਼ਿਆਦਾ ਠੰਡ ਸੀ। ਅੱਜ ਕੱਲ੍ਹ ਤੇ ਪੋਲਿਊਸ਼ਨ ਨੇ ਕਿੰਨਾ ਕੁਝ, ਕਿੰਨੇ ਘਰ ਬਣ ਗਏ। 10-15 ਗੁਣਾ ਜ਼ਿਆਦਾ ਠੰਡ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਰੱਬ ਨਾ ਕਰੇ ਸਾਨੂੰ ਥੋੜੀ ਜਿਹੀ ਸਰੀਰਕ ਪ੍ਰੋਬਲਮ ਆ ਜਾਏ ਨਾ, ਸਰੀਰਕ ਪ੍ਰੋਬਲਮ, ਅਸੀਂ ਪਤਾ ਕੀ ਕਰਦੇ ਹਾਂ? ਸਭ ਤੋਂ ਪਹਿਲਾ ਕੰਮ ਕਰਦੇ ਆ, ਚਲੋ ਨਿਤਨੇਮ ਛੱਡ ਦਈਏ। ਨਿਤਨੇਮ ਛੱਡ ਦਈਏ। ਅੰਮ੍ਰਿਤ ਵੇਲੇ ਅੱਗੇ ਮੈਂ ਰੋਜ਼ ਉੱਠਦਾ 3 ਵਜੇ, ਠੰਡ ਵੀ ਆ ਗਈ, ਸਰੀਰ ਵੀ ਸਾਥ ਨਹੀਂ ਦੇ ਰਿਹਾ, ਚਲੋ ਹੁਣ 9-9:30 ਉੱਠਿਆ ਕਰਾਂਗੇ, ਸਾਨੂੰ ਕਿਹੜਾ ਕੋਈ ਵੇਖਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਰ ਇਹ ਕੋਈ ਛੋਟੀ ਗੱਲ ਹੈ? ਸਰਸਾ ਨਦੀ, ਪਰਿਵਾਰ ਵਿਛੋੜਾ ਹੈ ਜੀ, ਫੌਜਾਂ ਪਿੱਛੇ ਚੜ੍ਹਾਈ ਕਰ ਰਹੀਆਂ ਹੋਣ ਤੇ ਅੰਮ੍ਰਿਤ ਵੇਲੇ ਦਾ ਹੋਵੇ ਸਮਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ, ਆਸਾ ਕੀ ਵਾਰ ਦੇ ਦੀਵਾਨ ਲਾਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਛੋਟੀ ਗੱਲ ਨਹੀਂ, ਸਾਡੇ ਲਈ ਪੂਰਨਾ ਪਾਇਆ। ਪੂਰਨਾ ਪੂਰਨਾ ਆ ਸਿੱਕੇ ਜਾਓ ਨਾ। ਮੈਂ ਕਹਿੰਦਾ ਆਹੀ ਗੱਲ ਸਾਹਿਬਜ਼ਾਦਿਆਂ ਦੇ ਜੀਵਨ ਚੋਂ ਲੈ ਲਓ, ਕਲਗੀਧਰ ਬਾਪੂ ਜੀ ਦੇ ਜੀਵਨ ਚੋਂ ਲੈ ਲਓ। ਉਦਮ ਕੀਤੇ ਸਫਲੇ ਥਾਂ ਪੈ ਜਾਣਗੇ। ਭਾਈ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਪਿੱਛੇ ਫੌਜਾਂ ਚੜ੍ਹਾਈ ਕਰਦੀਆਂ, ਆਪ ਜੀ ਆਸਾ ਕੀ ਵਾਰ ਦੇ ਦਿਓ। ਮਹਾਰਾਜ ਕਹਿੰਦੇ ਕੁੱਲ ਸਿੰਘ ਕਿੰਨੇ ਨੇ? ਇਹ 500। 250 ਨੂੰ ਬਾਹਰ ਖਲਾਰੋ ਪਹਿਰੇ ਤੇ 250 ਨੂੰ ਦੀਵਾਨ 'ਚ ਬਾਓ, ਦੀਵਾਨ ਲਾਓ। 7 ਵਜੇ ਦੀਵਾਨ ਸਜੇ, ਘੰਟਾ 1.5 ਘੰਟਾ ਕੀਰਤਨ ਹੋਇਆ, ਸਮਾਪਤੀ ਤੇ ਭਾਈ ਦਇਆ ਸਿੰਘ ਜੀ ਆ ਗਏ ਤੇ ਆ ਕੇ ਪਿਆਰ ਭਰਿਆ ਉਲਾਂਭਾ ਦਿੰਦੇ, ਮਹਾਰਾਜ ਜੇ ਅੱਜ ਆਸਾ ਕੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਦਾ ਨਾ ਸੁਣਦਾ ਤੇ ਕਿਆ ਘਟ ਜਾਂਦਾ? ਜੇ ਅੱਜ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਤੁਸੀਂ ਨਾ ਸੁਣਦੇ ਕੀ ਘਟ ਜਾਣਾ ਸੀ?
ਅੱਜ ਦੀ ਆਸਾ ਦੀ ਵਾਰ ਦੇ ਕੀਰਤਨ ਨੇ 250 ਸਿੰਘ ਸ਼ਹੀਦ ਕਰਵਾਤਾ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸੋ ਕਰੇ ਜੇ ਤਿਸੇ ਰਜਾਏ। ਦਇਆ ਸਿੰਘ ਕੁੱਲ ਕਿੰਨੇ ਸੀ? ਮਾਰੇ 500। ਸਤਿਗੁਰੂ ਕਹਿੰਦੇ ਭਾਵੇਂ 500 ਦਾ 500 ਅੱਜ ਸ਼ਹੀਦੀਆਂ ਪਾ ਜਾਂਦਾ। ਦਇਆ ਸਿੰਘ ਭਾਵੇਂ ਅੱਜ ਤੂੰ ਵੀ ਲੇਖੇ ਲੱਗ ਜਾਂਦਾ। ਦਇਆ ਸਿੰਘ ਭਾਵੇਂ ਅੱਜ ਮੈਂ ਵੀ ਸ਼ਹਾਦਤ ਦਾ ਜਾਮ ਪੀ ਜਾਂਦਾ, ਪਰ ਤਾਂ ਵੀ ਅੱਜ ਮੈਨੂੰ ਆਸਾ ਕੀ ਵਾਰ ਦਾ ਕੀਰਤਨ ਸੁਣਨਾ ਮਹਿੰਗਾ ਨਹੀਂ ਸੀ ਪੈਣਾ। ਪਤਾ ਕਿਉਂ? ਕਿਉਂਕਿ ਅੱਜ ਮੈਂ ਆਪਣੇ ਸਿੱਖਾਂ ਲਈ ਇੱਕ ਪੂਰਨਾ ਪਾ ਕੇ ਜਾ ਰਿਹਾ ਹਾਂ। ਮੇਰੇ ਸਿੱਖੋ, ਜਿੱਥੇ ਕਿੱਥੇ ਵੀ ਹੋਇਓ, ਜਿਹੜੀ ਮਰਜ਼ੀ ਹਾਲਾਤ ਦੇ ਵਿੱਚ ਹੋਇਓ, ਪਰ ਵੇਖਿਓ ਅੰਮ੍ਰਿਤ ਵੇਲੇ ਦਾ ਸਮਾਂ ਆਪਣੇ ਮਾਲਕ ਤੋਂ ਇਲਾਵਾ ਕਿਸੇ ਹੋਰ ਨੂੰ ਨਾ ਦਿਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਆਏ ਸਾਲ ਅਸੀਂ ਮੇਰੇ ਵਰਗੇ ਰੌਲਾ ਪਾ ਪਾ ਕੇ ਚਲੇ ਜਾਂਦੇ ਨੇ, ਤੁਹਾਡੇ ਵਰਗੇ ਸੁਣ ਸੁਣ ਕੇ ਚਲੇ ਜਾਂਦੇ ਨੇ। ਉਹ ਸਾਹਿਬਜ਼ਾਦਿਆਂ ਨੂੰ ਅਸਲੀਅਤ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨਾ ਤੇ ਆਹੀ ਹੈ ਨਾ। ਉਹ ਰੋਜ਼ ਦਾ ਡਟ ਕੇ ਅੰਮ੍ਰਿਤ ਵੇਲਾ ਸੰਭਾਲੋ, ਡਟ ਕੇ। ਜਿੰਨਾ ਨੇਮ ਦਾ ਵੱਧ ਤੋਂ ਵੱਧ ਪਹਿਰਾ ਲਾ ਸਕਦੇ ਹੋ ਲਾਓ, ਜਿੰਨੀ ਬਾਣੀ ਪੜ ਸਕਦੇ ਹੋ ਪੜੋ। ਮੇਰੀ ਬੇਨਤੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿ ਮਹਾਰਾਜ ਏਡਾ ਵੱਡਾ ਪੂਰਨਾ 500 ਸਿੰਘ ਸ਼ਹੀਦ ਕਰਵਾਉਣਾ ਵੀ ਕਹਿੰਦੇ ਮਨਜ਼ੂਰ। ਮੈਂ ਵੀ ਸ਼ਹੀਦੀਆਂ ਪਾ ਜਾਂਦਾ, ਉਹ ਵੀ ਮਨਜ਼ੂਰ, ਪਰ ਅੰਮ੍ਰਿਤ ਵੇਲਾ ਛੱਡਣਾ ਨਹੀਂ ਮਨਜ਼ੂਰ। ਹਾਂਜੀ, ਇਹ ਮੇਰੀ ਬੇਨਤੀ ਹੈ। ਇੱਥੇ ਵੀ ਜਿੰਨੇ ਬੈਠੇ ਹੋ ਵੱਖ-ਵੱਖ ਚੈਨਲਾਂ ਰਾਹੀਂ ਜਿਹੜੇ ਲਾਈਵ ਵੀ ਸੁਣਦੇ ਹੋ, ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਅੰਮ੍ਰਿਤ ਵੇਲਾ ਸੰਭਾਲੀਏ। ਅੰਮ੍ਰਿਤ ਵੇਲਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਬੜੀ ਤਾਕਤ ਹੈ ਅੰਮ੍ਰਿਤ ਵੇਲੇ ਦੇ ਵਿੱਚ। ਫਿਰ ਤੂੰ ਜਿੱਧਰ ਵੀ ਜਾਣਾ ਨਾ, ਜੇ ਅੰਮ੍ਰਿਤ ਵੇਲਾ ਸੰਭਾਲਿਆ ਹੋਵੇ ਨਾ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਤੂੰ ਬਾਅਦ ਵਿੱਚ ਪਹੁੰਚਦਾ ਹੈ। ਤੇਰੇ ਪ੍ਰਬੰਧ ਕਰਨ ਲਈ ਸ਼ਹੀਦ ਸਿੰਘ ਪਹਿਲੇ ਪਹੁੰਚੇ ਹੁੰਦੇ ਨੇ। ਅੰਮ੍ਰਿਤ ਵੇਲਾ ਸੰਭਾਲੀਏ। ਮੈਂ ਪਿੱਛੇ ਵੀ ਇੱਕ ਬਚਨ ਸੁਣਾਇਆ ਸੀ, 3 ਤੋਂ 4 ਜਿਹੜੇ ਰੋਜ਼ ਜੁੜਦੇ ਉਹਨਾਂ ਨੂੰ ਪਤਾ ਹੈ। ਇੱਕ ਸੇਠ, ਰਾਤ ਦਾ ਵੇਲਾ, ਬੜੀ ਮਨ ਨੂੰ ਬੇਚੈਨੀ ਹੋ ਰਹੀ। ਗੱਲ ਸੁਣਨ ਵਾਲੀ ਜੇ, ਅੱਜ ਮੇਰੇ ਮਨ ਦੀ ਭਾਵਨਾ ਹੈ ਕਿ ਚਲੋ ਜਿੰਨੇ ਬੈਠੇ ਆ, ਕੁਝ ਅੰਮ੍ਰਿਤ ਵੇਲਾ ਹੀ ਜੇ ਸੰਭਾਲ ਲੈਣਗੇ ਨਾ, ਇਹਨਾਂ ਮਹਾਂਪੁਰਖਾਂ ਦਾ ਉਦਮ ਕੀਤਾ ਸਫਲਾ ਹੋ ਜਾਏਗਾ। ਅਸਲੀਅਤ ਦੇ ਵਿੱਚ ਗੁਰੂ ਜੀ ਦੀ ਅਸੀਸ, ਸਾਹਿਬਜ਼ਾਦਿਆਂ ਦੀ ਅਸੀਸ ਝੋਲੀ 'ਚ ਪੈ ਜਾਏਗੀ। ਉਹ ਸੇਠ ਮਨ ਬੜਾ ਬੇਚੈਨ, ਰਾਤ ਦਾ ਵੇਲਾ, ਇੱਧਰ ਉੱਧਰ ਕਮਰੇ ਦੇ ਵਿੱਚ ਟਹਿਲੀ ਜਾਵੇ। ਡਾਕਟਰ ਨੂੰ ਫੋਨ ਕੀਤਾ, ਉਹਨੇ ਦਵਾਈ ਦਿੱਤੀ, ਉਹਨੇ ਆਪਣੀ ਡੱਬੀ ਚੋਂ ਦਵਾਈ ਕੱਢੀ, ਦਵਾਈ ਵੀ ਖਾਧੀ, ਪਰ ਮਨ ਬੇਚੈਨ। ਕਈ ਵਾਰੀ ਹੋ ਜਾਂਦਾ ਇਦਾਂ, ਦਵਾਈ ਖਾਣ ਦੇ ਬਾਵਜੂਦ ਵੀ ਕਈ ਵਾਰੀ ਬੇਚੈਨੀ ਨਹੀਂ ਹਟਦੀ। ਕਮਰੇ 'ਚ ਟਹਿਲਦਾ, ਕਦੀ ਇੱਧਰ ਕਦੀ ਉੱਧਰ। ਕਹਿੰਦਾ ਚੱਲ ਖੁੱਲੇ 'ਚ ਥੋੜਾ ਟਹਿਲਾਂ। ਬਾਹਰ ਗਿਆ ਟਹਿਲਣ ਦੇ ਵਾਸਤੇ, ਤੇ ਟਹਿਲਦਿਆਂ ਟਹਿਲਦਿਆਂ ਨਾ ਥੋੜੀ ਦੂਰ ਨਿਕਲ ਗਿਆ ਘਰ ਤੋਂ। ਇੱਕ ਚੌਰਾਹਾ ਆਇਆ, ਚੌਰਾਹੇ ਦੇ ਵਿੱਚ ਬੈਠਾ, ਖੁੱਲੇ ਵਾਤਾਵਰਣ 'ਚ ਜਦੋਂ ਬੈਠਾ ਤੇ ਚੱਪਲਾਂ ਉਤਾਰਤੀਆਂ। ਥੜਾ ਸੀ ਚੌਰਾਹੇ ਦੇ ਵਿੱਚ, ਥੜੇ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਗਿਆ। ਤੇ ਇੱਕ ਕੁੱਤਾ ਆਇਆ, ਕੁੱਤਾ ਇਹਦੀ ਜੁੱਤੀ ਨੂੰ ਉਹਨੇ ਫੜਿਆ, ਮੂੰਹ 'ਚ ਪਾਇਆ ਤੇ ਦੌੜਿਆ। ਇਹਨੇ ਵੇਖਿਆ ਮੇਰੀ ਜੁੱਤੀ ਕੁੱਤੇ ਨੇ ਇਦਾਂ ਮੂੰਹ 'ਚ ਪਾਈ ਹੈ। ਕੁੱਤੇ ਦੇ ਮਗਰ ਮਗਰ ਭੱਜਦਾ ਹੈ, ਤੇ ਕੁੱਤਾ ਦੌੜਦਾ ਦੌੜਦਾ ਨਾ ਇੱਕ ਝੌਂਪੜ ਪੱਟੀ ਵਾਲੇ ਇਲਾਕੇ 'ਚ ਵੜ ਗਿਆ। ਇੱਕ ਝੁੱਗੀ ਹੈ, ਉੱਥੇ ਕੁੱਤੇ ਨੇ ਜੁੱਤੀ ਛੱਡੀ ਤੇ ਕੁੱਤਾ ਦੌੜ ਗਿਆ। ਇਹਨੇ ਆਪਣੀ ਜੁੱਤੀ ਚੱਕੀ, ਇੱਕ ਜੁੱਤੀ ਪਹਿਲੇ ਇਹਦੇ ਕੋਲ, ਜਦੋਂ ਦੋਵੇਂ ਪੈਰਾਂ 'ਚ ਹੁਣ ਜੁੱਤੀਆਂ ਪਾਉਣ ਲੱਗਾ ਨਾ, ਤੇ ਇੱਕਦਮ ਕੰਨਾਂ ਦੇ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਪਈ। ਗੱਲ ਸੁਣਨ ਵਾਲੀ ਜੀ। ਤਕਰੀਬਨ 3 ਵਜੇ ਦਾ ਟਾਈਮ ਹੋ ਚੁੱਕਾ ਹੈ ਅੰਮ੍ਰਿਤ ਵੇਲੇ ਦਾ। ਕੰਨਾਂ ਦੇ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਪਈ, ਤੇ ਜਦੋਂ ਧਿਆਨ ਉੱਧਰ ਗਿਆ ਨਾ, ਕੀ ਵੇਖਦਾ? ਝੌਂਪੜੀ ਏ, ਟੁੱਟਾ ਜਿਹਾ ਬੂਹਾ, ਤੇ ਬੂਹੇ ਦੇ ਵਿੱਚੋਂ ਜਦੋਂ ਝਾਤੀ ਪਾਈ ਤੇ ਇਹਨੇ ਦੇਖਿਆ ਇੱਕ ਔਰਤ ਦੀਵਾਰ ਦੇ ਨਾਲ ਢੋਲ ਆਇਆ, ਅੱਗੇ ਚੱਦਰ ਵਿਛਾਈ ਹੈ,
ਤੇ ਚੱਦਰ ਵਿਛਾ ਕੇ ਨਾ ਚੱਦਰ ਦੇ ਅੱਗੇ ਐ ਉੱਤੇ ਹੱਥ ਕਰ ਕਰਕੇ ਪਤਾ ਕੀ ਕਹਿ ਰਹੀ ਹੈ, ਪਰਮੇਸ਼ਰ ਬੌੜ ਮੇਰੀ ਮਦਦ ਕਰ, ਮੇਰੀ ਮਦਦ ਕਰ, ਮੇਰੀ ਫਰਿਆਦ ਨੂੰ ਸੁਣ। ਹੁਣ ਇਹਨੇ ਵੇਖਿਆ ਕਿ ਇਹਨੂੰ ਲੱਗਦਾ ਕਿਸੇ ਚੀਜ਼ ਦੀ ਲੋੜ ਹੈ, ਪਰ ਇਹ ਇਕੱਲੀ ਘਰ ਦੇ ਵਿੱਚ ਜੇ ਮੈਂ ਹੁਣ ਬੂਹਾ ਖੜਕਾਵਾਂਗਾ ਜਾਂ ਅੰਦਰ ਜਾਵਾਂਗਾ ਕਿਤੇ ਕੁਝ ਗਲਤ ਨਾ ਸਮਝੇ, ਕਰਾਂ ਕਿ ਵਾਪਸ ਜਾਵਾਂ ਕਿ ਇਹਦੀ ਗੱਲ ਸੁਣਾ। ਆਪਣੇ ਮਨ ਨੂੰ ਪੱਕਿਆਂ ਕੀਤਾ, ਕਹਿੰਦਾ ਕੋਈ ਨਹੀਂ, ਇਹਦੀ ਗੱਲ ਸੁਣਦੇ ਆ। ਹੁਣ ਜਦੋਂ ਉਹਦਾ ਬੂਹਾ ਖੜਕਾਇਆ, ਬੂਹਾ ਖੁੱਲਾ ਪਿਆ ਸੀ ਤੇ ਬੂਹੇ ਦੇ ਰਾਹੀਂ ਅੰਦਰ ਜਦੋਂ ਦਾਖਲ ਹੋਇਆ, ਔਰਤ ਘਬਰਾ ਗਈ ਕਿ ਇਸ ਵੇਲੇ ਕੌਣ ਆ ਗਿਆ, 3:15 ਵਜੇ ਦੇ ਸਮੇਂ। ਤੇ ਪਿਆਰਿਓ, ਉਸ ਵੇਲੇ ਕਹਿੰਦਾ ਘਬਰਾ ਨਾ ਭੈਣੇ, ਸਾਰੀ ਆਪਣੀ ਗੱਲ ਦੱਸੀ, ਮੈਂ ਇਦਾਂ ਬੇਚੈਨ ਹੋ ਰਿਹਾ ਸਾਂ, ਕੁੱਤਾ ਜੁੱਤੀ ਚੱਕ ਕੇ ਲੈ ਗਿਆ, ਇਦਾਂ ਤੇਰੇ ਘਰ ਦੇ ਮੂਹਰੇ ਉਹਨੇ ਜੁੱਤੀ ਛੱਡੀ, ਸਾਰੀ ਗੱਲ ਜਦੋਂ ਦੱਸੀ ਨਾ, ਤੇ ਉਸ ਵੇਲੇ ਕਹਿੰਦਾ ਮੈਨੂੰ ਇੱਕ ਗੱਲ ਹੁਣ ਤੂੰ ਦੱਸ, ਤੂੰ ਇਹ ਚੱਦਰ ਵਿਛਾ ਕੇ 3 ਵਜੇ ਦੋਵੇਂ ਹੱਥ ਤਾਂ ਕਰ ਕਰਕੇ ਰੋ ਕਿਉਂ ਰਹੀ ਹੈ? ਪਰਮੇਸ਼ਰ ਨੂੰ ਕਿਉਂ ਕਹਿ ਰਹੀ ਹੈ ਮੇਰੀ ਮਦਦ ਕਰ, ਮੇਰੀ ਆ ਕੇ ਮਦਦ ਕਰ, ਇਹ ਕਿਉਂ ਕਹਿ ਰਹੀ ਹੈ? ਤੇ ਉਸ ਵੇਲੇ ਪਤਾ ਕੀ ਕਹਿੰਦੀ, ਕਹਿਣ ਲੱਗੀ ਤਕਰੀਬਨ 8 ਸਾਲ ਦੀ ਮੇਰੀ ਬੱਚੀ ਏ, ਬਹੁਤ ਜ਼ਿਆਦਾ ਬਿਮਾਰ ਏ, ਤੇ ਮੈਂ ਗਰੀਬ ਬਹੁਤ ਆ, ਲੋਕਾਂ ਦੇ ਘਰ ਦਾ ਕੰਮ ਕਰਦੀ ਆ, ਤੇ ਮਸਾਂ ਹੀ ਆਈ ਚਲਾਈ ਚੱਲਦੀ ਏ, ਥੋੜੇ ਬਹੁਤੇ ਪੈਸੇ ਕਮਾਉਣੀ ਆ, ਮਸਾਂ ਹੀ ਦੋਵਾਂ ਦਾ ਗੁਜ਼ਾਰਾ ਚੱਲਦਾ ਹੈ। ਪਰ ਮੇਰੀ ਬੱਚੀ ਹੋ ਗਈ ਏ ਬਹੁਤ ਜ਼ਿਆਦਾ ਬਿਮਾਰ, ਡਾਕਟਰਾਂ ਨੇ 1.5 ਲੱਖ ਦਾ ਖਰਚਾ ਦੱਸਿਆ। ਮੈਂ ਕਈਆਂ ਕੋਲੋਂ ਮਦਦ ਲਈ ਪੁਕਾਰ ਕੀਤੀ, ਪਰ ਮੇਰੀ ਮਦਦ ਕਰਨ ਵਾਸਤੇ ਕੋਈ ਗਾਂ ਨਹੀਂ ਆਇਆ। ਕਹਿੰਦੀ ਕੱਲ ਮੈਂ ਬਾਜ਼ਾਰ ਦੇ ਵਿੱਚ ਬਹਿ ਕੇ, ਚੌਂਕ ਦੇ ਵਿੱਚ ਬਹਿ ਕੇ ਰੋ ਰਹੀ ਸਾਂ ਕਿ ਕੋਈ ਮੇਰੀ ਮਦਦ ਕਰੋ। ਤੇ ਕਹਿੰਦੇ ਉਸ ਵੇਲੇ ਕੋਈ ਮਹਾਂਪੁਰਖ ਆਏ, ਸਾਧੂ ਜਨ ਆਏ, ਤੇ ਆ ਕੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਉਹ ਬੇਟਾ, ਉਹ ਦੁਨੀਆ ਦੇ ਅੱਗੇ ਏਦਾਂ ਰੋਏਂਗੀ, ਕਿਸੇ ਨੇ ਤੇਰੀ ਬਾਂਹ ਨਹੀਂ ਫੜਨੀ। ਜੇ ਚਾਹੁੰਦੀ ਆ ਨਾ ਕਿ ਕੋਈ ਨਾ ਕੋਈ ਹੀਲਾ ਬਣੇ ਤੇਰੀ ਬੱਚੀ ਦੇ ਇਲਾਜ ਦਾ, ਫਿਰ ਲੋਕਾਂ ਦੇ ਅੱਗੇ ਰੋ ਨਾ, ਤੂੰ ਇਉਂ ਕਰ, ਕੱਲ ਤੋਂ ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਚੱਦਰ ਵਿਛਾ ਲੈ, ਭਾਵਨਾ ਬਣਾ ਲੈ, ਖਾਲੀ ਚੱਦਰ ਨਹੀਂ, ਇਹਦੇ ਉੱਤੇ ਪਰਮੇਸ਼ਰ ਸਾਈਂ ਬੈਠੇ ਨੇ। ਤੇ ਕਹਿੰਦੇ ਉਹਨਾਂ ਦਾ ਧਿਆਨ ਧਰ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਫਰਿਆਦ ਕਰ ਕਿ ਪਰਮੇਸ਼ਰ ਜੀ ਕੋਈ ਨਾ ਕੋਈ ਵਿਧ ਬਣਾ ਦਿਓ ਮੇਰੀ ਬੱਚੀ ਦੇ ਇਲਾਜ ਦੀ। ਕਹਿੰਦੇ ਦੁਨੀਆ ਦੇ ਅੱਗੇ ਤੂੰ ਪੁਕਾਰਾਂ ਕਰੇਂਗੀ, ਕਿਸੇ ਨੇ ਤੇਰੀ ਗੱਲ ਨਹੀਂ ਸੁਣਨੀ, ਪਰ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੇ ਅੱਗੇ ਪੁਕਾਰ ਕਰੇਂਗੀ ਨਾ, ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਉਹ ਵਰਤੇਗਾ ਜ਼ਰੂਰ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ। ਸਤਿ ਸ੍ਰੀ ਅਕਾਲ। ਕਹਿੰਦੀ ਮੈਂ ਤਾਂ ਕਰਕੇ ਮਹਾਂਪੁਰਖਾਂ ਦਾ ਬਚਨ ਕਮਾਉਣ ਵਾਸਤੇ ਅੰਮ੍ਰਿਤ ਵੇਲੇ ਇਦਾਂ ਪੁਕਾਰ ਕਰ ਰਹੀ ਹਾਂ ਕਿ ਪਰਮੇਸ਼ਰ ਜੀ ਕਿਰਪਾ ਕਰੋ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਵਰਤੋ। ਤੇ ਉਸ ਵੇਲੇ ਉਹ ਸੇਠ ਪਤਾ ਕੀ ਕਹਿੰਦਾ, ਸਮਝ ਗਿਆ। ਕਹਿੰਦਾ ਕੁੱਤੇ ਨੇ ਐਵੇਂ ਜੁੱਤੀ ਨਹੀਂ ਚੱਕੀ ਮੇਰੀ, ਐਵੇਂ ਮੇਰੇ ਅੰਦਰ ਬੇਚੈਨੀ ਨਹੀਂ ਹੋਈ। ਜਿਸ ਪਰਮੇਸ਼ਰ ਦੇ ਅੱਗੇ ਪੁਕਾਰਾਂ ਕਰਦੀ ਹੈ ਨਾ, ਬਿਦ ਤੇ ਉਹਨੇ ਰਾਤ ਤੋਂ ਹੀ ਬਣਾਉਣੀ ਸ਼ੁਰੂ ਕਰਤੀ ਸੀ ਮੈਨੂੰ ਇੱਥੇ ਲਿਆਉਣ ਦੀ। ਕਹਿੰਦਾ ਕਿੰਨਾ ਖਰਚਾ? ਕਹਿੰਦੀ ਤਕਰੀਬਨ 1.5 ਲੱਖ ਦਾ। ਉਹਨੇ ਐਂਬੂਲੈਂਸ ਫੋਨ ਕੀਤਾ, ਹਸਪਤਾਲ ਐਂਬੂਲੈਂਸ ਆਈ, ਬੱਚੀ ਨੂੰ ਹਸਪਤਾਲ ਐਡਮਿਟ ਕਰਵਾਇਆ। ਉਹ ਕਹਿੰਦਾ ਸਾਰੀ ਜ਼ਿੰਮੇਵਾਰੀ ਮੇਰੀ ਇਹਦੇ ਇਲਾਜ ਦੀ। ਉਸ ਔਰਤ ਨੂੰ ਆਪਣੇ ਘਰ ਨੌਕਰੀ ਤੇ ਰੱਖ ਲਿਆ, ਜਿਹੜਾ ਨੌਕਰਾਂ ਦਾ ਕੁਆਟਰ ਹੁੰਦਾ, ਉੱਥੇ ਰਹਿਣ ਦੀ ਵੀ ਥਾਂ ਦੇਤੀ, ਬੱਚੀ ਦਾ ਇਲਾਜ ਵੀ, ਉਧਰੋਂ ਰਹਿਣ ਦੀ ਥਾਂ ਵੀ। ਤੇ ਉਹ ਕਹਿੰਦਾ ਤੈਨੂੰ ਹੁਣ ਘਰ ਦੇ ਵਿੱਚ ਕੰਮ ਕਰਨ ਦੀ ਲੋੜ ਨਹੀਂ, ਮੇਰੇ ਘਰ ਦਾ ਕੰਮ ਇਦਾਂ ਤੂੰ ਸੰਭਾਲਿਆ ਕਰ, ਜੋ ਵੀ ਤੇਰੀਆਂ ਲੋੜਾਂ ਨੇ ਉਹ ਮੈਂ ਪੂਰੀਆਂ ਕਰਿਆ ਕਰਾਂਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਉਹ ਸੇਠ ਹੈਰਾਨ ਸੀ, ਹੈਰਾਨ। ਇੱਕਦਮ ਉਹਨੇ ਪਿੱਛੇ ਨਿਗਾਹ ਦੌੜਾਈ ਤੇ ਕੀ ਸੋਚਿਆ, ਕਹਿੰਦਾ ਓਹੋ, ਮੇਰੇ ਅੰਦਰਲੀ ਬੇਚੈਨੀ ਤੇ ਉਸੇ ਵੇਲੇ ਹੀ ਮੁੱਕ ਗਈ ਸੀ ਜਦੋਂ ਮੈਂ ਐਂਬੂਲੈਂਸ ਨੂੰ ਬੁਲਾਇਆ ਸੀ। ਮੇਰੇ ਅੰਦਰਲੀ ਬੇਚੈਨੀ ਤੇ ਉਸੇ ਵੇਲੇ ਖਤਮ ਹੋ ਗਈ। ਇਹ ਕਿਹੜੀ ਗਹਿਬੀ ਤਾਕਤ ਹੈ ਜਿਹੜੀ ਮੈਨੂੰ ਇੱਥੇ ਖਿੱਚ ਕੇ ਲੈ ਆਈ? ਇਹ ਕੌਣ ਹੈ ਜਿਨੇ ਮੈਨੂੰ ਪ੍ਰੇਰਣਾ ਕੀਤੀ?
ਇਹ ਕੌਣ ਹੈ ਜਿਨੇ ਆ ਸਾਰੀ ਵਿਧ ਬਣਾਤੀ ਤੇ ਸਮਝ ਗਿਆ ਇਹ ਕੋਈ ਹੋਰ ਨਹੀਂ, ਇਹ ਕੋਈ ਹੋਰ ਨਹੀਂ। ਔਰ ਜਿਸ ਪਰਮੇਸ਼ਰ ਦੇ ਅੱਗੇ ਇਹ ਅੰਮ੍ਰਿਤ ਵੇਲੇ ਉੱਠ ਕੇ ਰੋ ਰੋ ਕੇ ਪੁਕਾਰਾਂ ਕਰ ਰਹੀ ਹੈ ਨਾ, ਮੈਂ ਇੱਥੇ ਚੱਲ ਕੇ ਆਪ ਨਹੀਂ ਆਇਆ, ਉਹ ਪਰਮੇਸ਼ਰ ਅੰਮ੍ਰਿਤ ਵੇਲੇ ਦੀ ਇਹਦੀ ਫਰਿਆਦ ਸੁਣ ਕੇ ਆਪ ਵਿਧ ਬਣਾ ਕੇ ਮੈਨੂੰ ਇੱਥੇ ਆਵਾਜ਼ ਮਾਰ ਕੇ ਲੈ ਕੇ ਆਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੰਮ੍ਰਿਤ ਵੇਲਾ ਇਹ ਮੇਰੀ ਬੇਨਤੀ ਏ, ਜੋ ਮਰਜ਼ੀ ਹੋ ਜੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਹੱਥੋਂ ਜਾਣ ਨਾ ਦਿਆ ਕਰੋ ਕੀਮਤੀ ਸਮਾਂ, ਭਾਵੇਂ ਕੋਈ ਸਟੇਜਾਂ ਤੇ ਬਹਿਣ ਵਾਲਾ ਮੇਰੇ ਵਰਗਾ ਹੈ, ਭਾਵੇਂ ਕੋਈ ਸੁਣਨ ਵਾਲਾ ਹੈ, ਅੰਮ੍ਰਿਤ ਵੇਲਾ ਸੰਭਾਲਣਾ ਹੀ ਸੰਭਾਲਣਾ ਹੈ। ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਤੂੰ ਅੰਮ੍ਰਿਤ ਵੇਲਾ ਨਾ ਛੱਡੀ, ਉਹ ਗੁਰੂ ਨਾਨਕ ਕਲਗੀਆਂ ਵਾਲਾ ਤੇਰੀ ਬਾਂਹ ਨਹੀਂ ਛੱਡੇਗਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ। ਆ ਵੱਡੀ ਸਿੱਖਿਆ ਲੈ ਕੇ ਜਾਓ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ। ਮਾਲਕ ਜੀ ਜੋ ਮਰਜ਼ੀ ਹੋ ਜੇ ਅਸੀਂ ਤੇਰਾ ਅੰਮ੍ਰਿਤ ਵੇਲਾ ਸੰਭਾਲਾਂਗੇ ਸੰਭਾਲਾਂਗੇ। ਵੱਡੀ ਸਿੱਖਿਆ। ਬਾਕੀ ਹੋਰ ਬੜੀਆਂ ਸਿੱਖਿਆਵਾਂ ਨੇ ਸਾਹਿਬਜ਼ਾਦਿਆਂ ਦੇ ਜੀਵਨ ਚੋਂ ਮਿਲਦੀਆਂ, ਮੈਂ ਨਾਲ ਨਾਲ ਅਗਲੇ ਦੀਵਾਨਾਂ 'ਚ ਸਾਂਝੀਆਂ ਕਰਦਾ ਜਾਵਾਂਗਾ। ਦਾਨ ਕੋਟ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਸਮੂਹ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਕਿਰਪਾ ਕੀਤੀ, ਤੁਹਾਡੇ ਦੀਦਾਰ ਕਰਵਾਏ, ਸਾਰੀਆਂ ਸੰਗਤਾਂ ਦਾ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ
ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ, ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ, ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ, ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।